ਪੰਜਾਬੀ ਰੇਡੀਓ USA ਦੇਖ ਔਰ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ, ਸਾਡੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਮਸੂਦ ਮਲੀ ਪੰਜਾਬੀ ਰੇਡੀਓ USA ਦੇ ਇਸ ਕਹਿ ਲਵੋ ਕਿ ਮੁਲਾਕਾਤ ਵਾਲੇ ਸੈਗਮੈਂਟ 'ਚ ਆਪਣੇ ਪਲੇਟਫਾਰਮ ਰਾਹੀਂ ਜੀ ਆਇਆਂ ਨੂੰ ਕਹਿੰਦਾ ਹੈ ਸਲਾਮ, ਆਦਾਬ ਔਰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਅੱਜ ਵੀ ਜੀ ਸਾਡੇ ਨਾਲ ਜੁੜ ਚੁੱਕੇ ਨੇ USA ਟਰੱਕ ਸੇਲਸ ਤੋਂ ਸੈयद ਅਰਮਗਾਮ ਅਲੀ ਜੀ। ਬਿਲਕੁਲ ਹੈ ਚਮਕਦੇ ਦਮਕਦੇ ਔਰ ਮੈਂ ਕਹਿਣੇ ਆ ਕਿ ਅਹਿਸਾਸ ਦਵਾਉਂਦੇ ਕਿ ਅੱਜ ਨਿਕਲਿਆ ਰੰਗ ਆ। ਅਰਮਗਾਮ ਜੀ, ਜੀ ਆਇਆਂ ਨੂੰ ਕਹਿੰਦੇ ਜੀ, ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ ਜੀ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ ਜੀ। ਵਾਲੇਕੁਮ ਸਲਾਮ ਸਭ ਵੱਲੋਂ ਔਰ ਜੀ ਆਇਆਂ ਨੂੰ ਕਹਿੰਦੇ ਆ। ਸ਼ਾਹ ਸਾਹਿਬ, ਅੱਜ ਸਵਾਲ ਨੇ ਜਿਹੜੇ ਉਹ ਜ਼ਰਾ ਕਹਿ ਲਵੋ ਕਿ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਰੋਲੇ ਰੱਪੇ ਵਾਲੇ ਵੀ ਨੇ ਔਰ ਕੁਝ ਜਾਣਕਾਰੀ ਬਾਰੇ ਵੀ ਨੇ। ਮੈਨੂੰ ਇਹ ਦੱਸੋ ਕਿ CARB ਟਰੱਕਾਂ ਦਾ ਜਿਹੜਾ ਅਮੂਮਨ ਸਮੋਕ ਟੈਸਟ ਹੈ ਜਿਹੜਾ ਉਹ ਕਹਿੰਦੇ ਨੇ, ਇਹਦੇ ਬਾਰੇ ਬੜੀਆਂ ਪ੍ਰੋਬਲਮਸ ਆ ਰਹੀਆਂ, ਬਹੁਤ ਰੋਲੇ ਰੱਪੇ ਚੱਲ ਰਹੇ ਨੇ ਔਰ ਬੜੇ ਚਰਚੇ ਨੇ। ਕੋਈ ਇਸ ਬਾਰੇ ਜਾਣਕਾਰੀ ਹੈ ਜਿਹੜੀ ਉਹ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ, ਕਰੋਗੇ, ਕੁਝ ਦੱਸੋਗੇ? ਜੀ ਮੈਂ ਆਪ ਟੈਸਟਰ ਹਾਂ ਤੇ ਮੈਂ ਆਪ ਕੁਆਲੀਫਾਈਡ ਹਾਂ। ਅਸੀਂ ਟੈਸਟ ਕਰਕੇ ਦਿੰਨੇ ਆ ਜੀ ਪਰ ਜੀ। ਅਸੀਂ ਵੀ ਕਾਬੂ ਆਏ ਅੱਜ ਕੱਲ। ਅੱਛਾ ਜੀ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ। ਅਸੀਂ ਨਾ ਇੱਕ ਟਰੱਕ ਦੀ ਵੇਚਿਆ ਤੇ ਉਹਦੇ ਬੈਟਰੀਆਂ ਥੋੜੀ ਜਿਹੀ ਡਾਊਨ ਸਨ। ਅਸੀਂ ਕਿ ਨਵੀਂ ਬੈਟਰੀਆਂ ਪਵਾ ਦਈਏ। ਬੈਟਰੀਆਂ ਪਵਾ ਦਿੱਤੀਆਂ, ਅਪਰੂਵਲ ਆ ਗਈ, ਸਭ ਕੁਝ ਹੋ ਗਿਆ। ਭਾਜੀ ਨੇ ਕਿਹਾ ਕਿ ਜੀ ਮੈਨੂੰ ਪੇਪਰ ਵਰਕ ਭੇਜੋ, ਮੈਂ ਪਲੇਟਾਂ ਕਰਾ ਲਾਂ। ਪਲੇਟਾਂ ਕਰਾਉਣ ਨੂੰ ਜਦੋਂ ਪੇਪਰ ਵਰਕ ਭੇਜਿਆ, ਉਹਨਾਂ ਨੇ ਕਿਹਾ ਜੀ ਇਹਦਾ CARB ਜਿਹੜਾ ਹੈਗਾ ਗ੍ਰੀਨ ਟੈਸਟ ਉਹ ਕਰਨਾ ਪੈਣਾ। ਅੱਛਾ ਜੀ। ਕੋਈ ਗੱਲ ਨਹੀਂ, ਕਰ ਦਾਂਗੇ। ਮੈਂ ਗੱਡੀ ਚੱਕੀ, ਮੈਂ ਕਿਹਾ ਫਾਂਟਨਾ ਚ ਖੜਾ, ਮੈਂ ਆਪ ਜਾ ਕੇ ਕਰ ਲਾਂਗਾ। $280 ਮੰਗਦੇ ਸੀ ਉਧਰ ਲੋਕਲ। ਜਾ ਕੇ ਟੈਸਟ ਕੀਤਾ ਤੇ ਉਹਨੇ ਕਿਹਾ ਜੀ ਨਾਟ ਰੈਡੀ। ਓ ਮਾਈ ਗॉड। ਅਸੀਂ ਕਿਹਾ ਜੀ ਕੀ ਰੈਡੀ ਵਾਸਤੇ ਕੀ ਚਾਹੀਦਾ? ਉਹਨਾਂ ਨੇ ਕਿਹਾ ਜੀ ਰੈਡੀ ਵਾਸਤੇ 3 ਵਾਰੀ ਇਹਨੂੰ ਵਾਰਮ ਅਪ ਸਾਈਕਲ ਚਾਹੀਦਾ, ਉਹਦੇ ਬਾਅਦ ਇਹਨੂੰ 100 ਮਾਈਲ ਚਾਹੀਦੇ ਨੇ ਤੇ 200 ਮਿੰਟ ਸਟਾਰਟ ਹੋਣਾ ਚਾਹੀਦਾ। ਕਿਉਂਕਿ ਤੁਸੀਂ ਇਹਦੀ ਬੈਟਰੀਆਂ ਲਾਈਆਂ ਨੇ, ਇਹਦਾ ਮਕਸਦ ਹੈ ਤੁਸੀਂ ਉਹਦਾ ਕੋਡ ਕਲੀਅਰ ਕਰ ਦਿੱਤੇ। ਅਸੀਂ ਕਿਹਾ ਜੀ ਹੁਣ ਸ਼ਾਮ ਹੋਣ ਵਾਲੀ ਹੈ ਤੇ ਬੇਕਰਫੀਲਡ ਘਰੇ ਚੱਲਦੇ ਆ। 100 ਮਾਈਲ ਜੇ ਚਲਾਣਾ, ਅੱਗੇ ਘਰ ਹੀ ਆ ਜਾਂਦਾ, ਘਰ ਹੀ ਚਲੇ ਜਾਈਏ। ਅੱਗੇ ਲਾਹੌਰ ਆ ਜਾਂਦਾ, ਲਾਹੌਰ ਚਲੇ ਜਾਈਏ। ਠੀਕ ਹੋ ਗਿਆ। ਅਸੀਂ ਘਰ ਲੈ ਕੇ ਆ ਗਏ ਟਰੱਕ ਨੂੰ। ਅਸੀਂ ਬੜੇ ਖੁਸ਼ ਕੇ ਸਵੇਰ ਟੈਸਟ ਕਰ ਲਾਂਗੇ। ਸਟਾਰਟ ਕੀਤਾ, ਉਹਨੇ ਕਿਹਾ ਜੀ ਇੱਕ ਵਾਰੀ ਸਿਰਫ ਹੋਇਆ ਕਾਊਂਟ, ਜਿਹੜਾ ਵਾਰਮ ਅਪ ਸੈਸ਼ਨ ਆ, 2 ਵਾਰੀ ਹੋਰ ਕਰੋ ਇੱਥੇ ਰੱਖ। ਅਸੀਂ ਕਿਹਾ ਇਹਦਾ ਕੀ ਮਕਸਦ ਹੈ? ਫਿਰ ਉਹਨਾਂ ਨੂੰ ਕਾਲ ਕੀਤੀ, ਮੈਂ ਆਪ ਗੱਲ ਕੀਤੀ। ਉਹਨਾਂ ਨੇ ਕਿ ਜੀ ਇਹਨੂੰ 180 ਟੈਂਪਰੇਚਰ ਤੇ ਜਾਣਾ ਚਾਹੀਦਾ। ਮੈਂ ਕੋਈ ਗੱਲ ਹੀ ਕੋਈ ਨਹੀਂ, ਹੁਣੀ ਕਰ ਲਾਂਗੇ। ਮੈਂ ਟਰੱਕ ਨੂੰ ਐਕਸਲੇਟਰ ਦੇ ਕੇ ਰੱਖਿਆ, 180 ਆਇਆ, ਡਾਊਨ ਹੋਇਆ। ਅਸੀਂ ਕਿਹਾ ਜੀ ਹੋ ਗਿਆ ਕੰਮ। 2 ਘੰਟੇ ਬਾਅਦ ਦੂਜੀ ਵਾਰੀ ਕਰ ਲਿਆ। ਉਹਨੇ ਕਿਹਾ ਜੀ ਹਾਲੀ ਨਹੀਂ, ਉਹ ਫਿਰ ਦੁਬਾਰਾ ਉਹਨੂੰ ਜ਼ੀਰੋ ਤੇ ਜਾਣਾ ਚਾਹੀਦਾ, ਹੀਟ ਸਵਿਚ ਨੂੰ। ਓਕੇ ਹੁਣ ਅਸੀਂ ਕੱਲ ਦੇ ਅਸੀਂ ਚੱਕਰ 'ਚ ਪਏ ਨੇ ਤੇ ਇੱਕ ਵਾਰੀ ਉਹਦਾ ਵਾਰਮ ਅਪ ਸੈਸ਼ਨ ਕੰਪਲੀਟ ਹੋਇਆ, ਦੂਜੀ ਵਾਰੀ ਹੁਣ ਵੀ ਬੈਠੇ ਆ। ਜੇ ਹੁਣ ਕੰਪਲੀਟ ਹੋ ਗਿਆ, ਉਹਦੇ ਬਾਅਦ ਕੱਲ ਆ ਕੇ ਫਿਰ ਵਾਰਮ ਅਪ ਸੈਸ਼ਨ ਕਰਾਂਗੇ, ਉਹਦੇ ਬਾਅਦ ਉਹਦਾ ਟੈਸਟ ਕਰਾਂਗੇ। ਤੇ ਕਹਿਣ ਦਾ ਮਕਸਦ ਹੈ ਕਿ ਇਹ ਜਿਹੜਾ ਕਾਰਬ ਟੈਸਟ ਹੈ, ਇਹਦੇ 3 ਚੀਜ਼ਾਂ ਨੇ। ਇੱਕ, ਇਹਨੂੰ ਜੇ ਤੁਸੀਂ ਕੋਈ ਕੋਡ ਹੈ ਉਹਨੂੰ ਕਲੀਅਰ ਕਰਾਓ ਤੇ ਉਹਦੇ ਬਾਅਦ 100 ਮੀਲ ਚਲਾਓ, 200 ਮਿੰਟ ਸਟਾਰਟ ਰੱਖੋ। 100 ਮੀਲ ਚਲਾਓਗੇ 200 ਮਿੰਟ ਤੇ ਸਟਾਰਟ ਰਹੀ ਜਾਣਾ। ਉਹਦੇ ਬਾਅਦ 3 ਵਾਰੀ ਉਹਦਾ ਸਟਾਰਟਿੰਗ ਦਾ ਸੈਸ਼ਨ ਕਰੋ। 180 ਤੇ ਜਾਏ, ਉਹਨੂੰ ਫਿਰ ਬੰਦ ਕਰੋ, ਰਾਤੀ ਉਹਨੂੰ ਠੰਡਾ ਕਰੋ, ਫਿਰ ਅਗਲੇ ਦਿਨ ਕਰੋ, ਫਿਰ ਅਗਲੇ ਦਿਨ ਕਰੋ। ਤੁਹਾਡਾ ਭਲਾ ਹੋਵੇ, 4-5 ਦਿਨ ਲੱਗਣੇ ਇਸ ਕੰਮ ਨੂੰ। ਜੀ ਬਿਲਕੁਲ। ਤੇ ਜੋ ਉਸ ਤੋਂ ਚੰਗਾ ਹੈ ਤੁਸੀਂ ਜਾ ਕੇ ਜ਼ਿਆਰਤਾਂ ਵੀ ਕਰੋ ਵਿੱਚ ਪਾਕਿਸਤਾਨ 'ਚ। ਉਹ ਤੇ ਜੀ ਪਾਕਿਸਤਾਨੀ ਸਰਕਾਰ ਵੱਲੋਂ ਵੇਖੋ ਨਾ ਕਿ ਲਾਸਟ ਡੇਟ ਹੈ ਜਿਹੜੀ ਉਹ ਆ ਗਈ ਹੈ ਕਿ ਪ੍ਰਕਾਸ਼ਪੁਰ ਬਾਰੇ ਜਿਹਨੇ ਆਉਣਾ 15 ਸਤੰਬਰ। ਸ਼ਾਹ ਸਾਹਿਬ ਉਹ ਅਨਾਉਂਸ ਹੋਈ। ਤੁਹਾਡੀਆਂ ਵੀ ਕਰਤਾਰਪੁਰ ਸਾਹਿਬ ਵਾਲੀਆਂ ਤਸਵੀਰਾਂ ਵੇਖੀਆਂ ਜੀ, ਤੁਹਾਡੇ ਕੱਲੇ ਦੋਸਤ ਨੇ। ਜੇ ਕਿਸੇ ਨੇ ਭਾਈ ਭੈਣ ਨੇ, ਕਿਸੇ ਫੈਮਿਲੀ ਨੇ ਜਾਣਾ ਹੋਏ, ਉਹ ਪੂਰਾ ਇੰਤਜ਼ਾਮ ਕਰਕੇ ਦਿੰਦੇ ਨੇ ਤੇ ਨਾਲ ਬਿਲਕੁਲ ਘਰ ਵਾਲੀ ਗੱਲ ਆ, ਪੂਰੀ ਲੁੱਕ ਆਫਟਰ ਕਰਦੇ ਨੇ। ਹੋਟਲ ਬਹੁਤ ਚੰਗਾ ਪ੍ਰਾਈਸ ਕਰਾ ਕੇ ਦਿੰਦੇ। ਮੈਂ ਆਪ ਹੋ ਕੇ ਆਇਆ। ਤੇ ਜੇ ਕਿਸੇ ਨੇ ਜਾਣਾ ਹੋਵੇ ਤੇ ਸਾਨੂੰ ਕੰਟੈਕਟ ਕਰ ਲੈਣ, ਅਸੀਂ ਉਹਨਾਂ ਨਾਲ ਨੰਬਰ ਸ਼ੇਅਰ ਕਰ ਲਾਂਗੇ। ਤੇ ਦੂਜੀ ਗੱਲ, ਸਾਡੇ ਇਤਬਾਰ ਵਾਲੀ ਗੱਲ ਹੈ, ਜਿਹੜੇ ਵੀ ਬੰਦੇ ਸਾਨੂੰ ਰੈਫਰ ਕਰਾਂਗੇ ਨਾ, ਉਹ ਇਤਬਾਰ ਵਾਲੇ ਬੰਦੇ ਹੋਣਗੇ। ਬਿਲਕੁਲ ਠੀਕ ਹੈ। ਸ਼ਾਹ ਸਾਹਿਬ, ਅਗਰ ਕੋਈ ਨੰਬਰ ਅਨਾਉਂਸ ਕਰ ਸਕੋ ਤੇ? ਜੀ ਫਿਲਹਾਲ ਤਾਂ ਸਾਨੂੰ ਕਾਲ ਕਰ ਲੈਣ। ਉਹਨਾਂ ਤੋਂ ਮੈਂ ਇਜਾਜ਼ਤ ਨਹੀਂ ਲਈ ਤੇ ਅਸੀਂ ਉਹਨਾਂ ਦਾ ਨੰਬਰ ਤੁਹਾਨੂੰ ਫਾਰਵਰਡ ਕਰ ਦਾਂਗੇ। ਤੁਹਾਡਾ ਹੀ ਨੰਬਰ ਅਰਜ਼ ਕਰ ਰਹੇ ਹਾਂ। ਕੰਪਨੀ ਦਾ ਨੰਬਰ ਹੈ ਜੀ 1833698722 ਐਕਸਟੈਂਸ਼ਨ 1 ਕਰੋਗੇ ਤੇ ਮੈਨੂੰ ਆਂਦੀ ਹੈ। ਮੈਨੂੰ ਤੁਸੀਂ ਕਾਲ ਲਾ ਲਓ, ਮੈਂ ਤੁਹਾਨੂੰ ਉਹਨਾਂ ਦਾ ਫੋਨ ਨੰਬਰ ਪਾਕਿਸਤਾਨ ਦਾ ਤੇ ਹਰ ਚੀਜ਼ ਦੇ ਦਾਂਗਾ। ਮੈਂ ਤੇ ਕਰਤਾਰਪੁਰ ਦੇਖ ਕੇ ਆਇਆ ਤੇ ਮੇਰੀ ਤਾਂ ਅੱਖਾਂ ਖੁੱਲ ਗਈਆਂ। ਕੈਸਾ ਬਣਿਆ? ਰਿਕਾਰਡ ਮੁੱਦਤ 'ਚ ਬਣਿਆ। ਇੱਕ ਵਾਰ ਮਨ ਨਿੱਘਾ ਹੁੰਦਾ ਸ਼ਾਹ ਸਾਹਿਬ ਜਾਂ ਨਹੀਂ? ਦੇਖੋ ਜੀ, ਮੇਰੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਗੋਲਡਨ ਟੈਂਪਲ ਦਾ, ਮੀਆਂ ਮੀਰ ਸਾਹਿਬ। ਉਹ ਮੇਰੇ ਬਜ਼ੁਰਗ ਨੇ, ਸਾਡੇ ਕੋਲ ਜਿਹੜੀ ਬੁੱਕ ਪਈ ਹੈ ਉਹ ਬੁੱਕ 'ਚ ਸਾਡਾ ਆਂਦਾ ਹੈ। ਸਾਨੂੰ ਸਾਡੀ ਫੀਲਿੰਗ ਡਿਫਰੈਂਟ ਹੋ ਜਾਂਦੀ ਹੈ। ਵਾਹ। ਇੱਕ ਤੇ ਫੀਲਿੰਗ ਹੁੰਦੀ ਨਾ ਕਿ ਅਸੀਂ ਇੱਕ ਮਤਲਬ ਮਾਈਲਸਟੋਨ ਕਰ ਰਹੇ ਹਾਂ ਲਾਈਫ 'ਚ, ਕਿ ਲਾਈਫ 'ਚ ਇੱਕ ਹੁੰਦੀ ਨਾ
ਕਿ ਇਹ ਚੀਜ਼ ਮੈਂ ਅਚੀਵ ਕਰਨੀ ਆ। ਇੱਕ ਤੇ ਉਹ ਹੁੰਦਾ, ਦੂਜਾ ਇਹ ਹੁੰਦਾ ਕਿ ਸਾਡੇ ਬਜ਼ੁਰਗਾਂ ਦੇ ਅਸੀਂ ਮਤਲਬ ਜਿਹੜੇ ਲੀਕ ਉਹਨਾਂ ਨੇ ਲਾਈ ਆ, ਅਸੀਂ ਉਹਨਾਂ ਲੀਕ ਨੂੰ ਹੀ ਫਾਲੋ ਕਰ ਰਹੇ ਹਾਂ। ਕੀ ਬਾਤ ਹੈ ਜੀ ਜੀ, ਕੀ ਬਾਤ ਹੈ। ਸ਼ਾਹ ਸਾਹਿਬ ਥੈਂਕ ਯੂ ਸੋ ਮਚ ਕਿ ਇਹ ਇੱਕ ਵਾਧੂ ਜਾਣਕਾਰੀ ਹੈ ਜਿਹੜੀ, ਔਰ ਕਿਸੇ ਦਾ ਭਲਾ ਅਗਰ ਹੋ ਸਕਦਾ ਹੈ ਤੇ ਉਹ ਤੁਸੀਂ ਚਰਚਾ ਕਰ ਦਿੱਤਾ, ਬੜੀ ਬੜੀ ਮਿਹਰਬਾਨੀ। ਅੱਛਾ, ਮੈਂ ਹੁਣ ਅੱਜ ਕੱਲ ਟਰੱਕਾਂ ਦੇ ਲੋਡ ਨੇ ਜਿਹੜੇ, ਉਹਨਾਂ ਦਾ ਕੀ ਹਾਲ ਹੈ, ਕੁਛ ਉਸ ਬਾਰੇ ਵੀ ਦੱਸੋ ਨਾ, ਅਸਲ ਕੰਮ ਦੀ ਗੱਲ ਹੈ ਜਿਹੜੀ। ਜੀ ਜੀ, ਬੈਟਰ ਹੋਏ ਨੇ। ਮੈਂ ਹੁਣ ਦੇਖੋ, ਹੁਣ ਰਿਪੋਰਟ ਕਲੈਕਟ ਕਰ ਰਿਹਾ ਸੀ, ਜਿਵੇਂ ਲਾਸਟ ਟਾਈਮ ਗੱਲ ਕੀਤੀ ਅਸੀਂ ਕਿ ਪੋਰਟਾਂ ਬਹੁਤ ਬਿਜ਼ੀ ਹੋ ਗਈਆਂ ਤੇ ਬਿਕਾਜ਼ ਆਫ ਦਾ ਟੈਰਫ ਉਹਨਾਂ ਨੇ ਜਿਹੜਾ ਸਮਾਨ ਆਲਰੇਡੀ ਮੰਗਾ ਲਿਆ ਹੈ ਕ੍ਰਿਸਮਸ ਦਾ, ਨਾਲ ਹੀ ਹੈਲੋਵੀਨ ਆ ਗਈ ਹੈ, ਨਾਲ ਹੀ ਥੈਂਕਸਗਿਵਿੰਗ ਆ ਗਿਆ, ਤੇ ਹੁਣ ਸਭ ਨੇ ਰੋਡ ਨੇ, ਉਹਨਾਂ ਨੇ ਲੋਡਾਂ ਤੇ ਹੀ ਜਾਣਾ, ਉਹਨਾਂ ਨੇ ਡਰਾਈ ਤੇ ਜਾਣਾ, ਤੇ ਫਿਰ ਅੱਗੇ ਪ੍ਰੋਡਿਊਸ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਤੇ ਅਕਤੂਬਰ ਚ ਹੁੰਦਾ ਹੈ। ਪਰ ਸਤੰਬਰ ਚ ਆਲਰੇਡੀ ਜਿਹੜਾ ਨਾ ਉਹਦੀ ਕਹਿੰਦੇ ਗੂੰਜ ਸੁਣਾਈ ਸ਼ੁਰੂ ਹੋ ਗਈ ਆ। ਤੇ ਜੇ ਤੁਸੀਂ ਲੋਡ ਬੋਰਡ ਤੇ ਜਾ ਕੇ ਦੇਖੋ ਤੇ ਜਿਹੜਾ ਲੋਡ ਬੋਰਡ ਵੀ ਆ ਉਹ 13% ਜਿਹੜਾ ਨਾ ਪਿਛਲੇ ਵੀਕ ਤੋਂ ਬਹੁਤ ਬਿਜ਼ੀ ਹੋ ਗਿਆ। ਬਿਲਕੁਲ ਠੀਕ। ਟਰੱਕਾਂ ਦੀ ਸੇਲ ਜਿਹੜੀ ਜੂਨ ਚ ਆਈ ਹੈ ਉਹ ਵੀ ਠੀਕ ਆਈ ਹੈ, ਉਹ ਆਲਮੋਸਟ 15% ਵੱਧ ਗਈ ਹੈ। ਨਿਊ ਟਰੱਕਾਂ ਚ ਅਗਸਤ ਚ 16,500 ਨਵੇਂ ਜਿਹੜੇ ਆਰਡਰ ਪਏ ਨੇ। ਕੀ ਕਹਿਣੇ ਤੇ ਮਤਲਬ ਕਹਿਣ ਦਾ ਮਕਸਦ ਜਿਹੜਾ ਟਰੱਕ ਪੇਪਰ ਆ ਸੈਂਡ ਹਿਲ, ਉਹ ਵੀ ਰਿਪੋਰਟ ਦੇ ਰਿਹਾ ਕਿ ਯੂਜ਼ ਟਰੱਕ ਜ਼ਿਆਦਾ ਸੇਲ ਹੋ ਰਹੇ ਨੇ। ਇਸ ਵਾਸਤੇ ਰੀਫਰ ਦਾ ਰੇਟ ਆ, ਰੀਫਰ ਦਾ ਜਿਹੜਾ ਐਵਰੇਜ ਆ ਉਹ $2.50 ਦੇ ਗੇੜੇ ਹੈਗਾ, ਤੇ ਡਰਾਈ ਦਾ ਜਿਹੜਾ ਹੈ ਆਲਮੋਸਟ $2 ਚ ਹੈਗਾ। ਤੇ ਜੇ ਵੈਸਟਰਨ ਰੀਜਨ ਤੇ ਦੇਖੋ ਤਾਂ ਰੀਫਰ ਆਲਮੋਸਟ $2.59 ਤੇ ਜਾ ਰਿਹਾ। ਕੀ ਕਹਿਣਾ ਮਤਲਬ ਕਿ ਹਾਲਾਤ ਕਿੱਡੇ ਵੀ ਮੰਦੇ ਨੇ, ਕੋਈ ਚੰਗਿਆਈ ਦੀ ਆਸ ਉਮੀਦ ਔਰ ਲੋ ਜਾਗ ਰਹੀ ਹੈ। ਜੀ ਜੀ, ਹੋਣਾ ਹੀ ਹੋਣਾ, ਕਿਉਂਕਿ ਪਿੱਛੇ ਸਮਾਨ ਸੀਗਾ ਨਹੀਂ ਮੈਨੂਫੈਕਚਰ ਕੋਲ, ਉਹਨਾਂ ਨੇ ਜਿਹੜਾ ਏਸ਼ੀਆ ਤੋਂ ਮੰਗਵਾਇਆ, ਏਸ਼ੀਆ ਤੋਂ ਜਿਹੜੇ ਖਾਲੀ ਕੰਟੇਨਰ ਜਾ ਰਹੇ ਨੇ 5,500 ਜਿਹੜੇ 20 ਫੀਟ ਕੰਟੇਨਰ ਦੀ ਜਿਹੜੀ ਇਕੁਅਲ ਹੁੰਦਾ ਉਹ 5,500 ਤੇ ਵਾਪਸ ਗਏ ਨੇ, ਤੇ ਉਹਨਾਂ ਨੇ ਭਰ ਕੇ ਹੀ ਆਣਾ, ਉਹ ਖਾਲੀ ਨਹੀਂ ਆਉਂਦੇ ਵਾਪਸ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਅਖੀਰ ਤੇ ਦੱਸੋ ਕਿ USA ਟਰੱਕ ਸੇਲਸ ਵਾਲਿਆਂ ਕੋਲ ਕਿਹੜੀਆਂ ਕੋਈ ਖਾਸ ਡੀਲਾਂ ਨੇ, ਕਿਹੜੀ ਕੋਈ ਸੇਲਸ ਦੇ ਹਵਾਲੇ ਦੇ ਨਾਲ ਐਸੀ ਗੱਲਬਾਤ ਹੈ ਜਿਹੜੀ ਫਾਇਦੇਮੰਦ ਭਰੋਸੇਯੋਗ ਹੈ? ਅਸੀਂ ਵੀ ਜੀ ਉਹਨਾਂ ਨੂੰ ਦੇਖ ਸੇਲ, ਜਿਹੜੇ ਲੋਕਾਂ ਨੇ ਕੰਮ ਬਿਜ਼ੀ ਹੋ ਜਾਣਾ ਤੇ ਅਸੀਂ ਵੀ ਆਪਣੇ ਕੰਮ ਕਰਨ ਵਾਸਤੇ, ਬਿਜ਼ੀ ਹੋਣ ਵਾਸਤੇ ਅਸੀਂ ਵੀ ਸਮਾਨ ਬਹੁਤ ਜ਼ਿਆਦਾ ਰੈਡੀ ਕਰ ਲਿਆ। ਸਾਡੇ ਕੋਲ 2020 ਦੇ ਫਰੇਟ ਲਾਈਨਰ ਆ ਗਏ ਨੇ, ਡਬਲ ਬੰਕ ਨੇ, APU ਲੱਗੇ ਨੇ, ਲੋ ਆਵਰ ਨੇ, ਤੇ ਜਿਹੜੇ ਮਾਈਲ ਨੇ ਉਹ 2.5 ਲੱਖ ਤੋਂ ਲੈ ਕੇ ਆਲਮੋਸਟ 5.5 ਲੱਖ ਮਾਈਲ ਨੇ, ਤੇ ਜਿਹੜਾ 5.5 ਲੱਖ ਵਾਲਾ ਮਾਈਲ ਵੀ ਹੈਗਾ ਨਾ 5,60,000 ਚੱਲਾ, ਜੀ ਜੀ, ਯਕੀਨ ਕਰੋਗੇ ਉਹਦੇ ਚ ਵੀ ਵਾਰੰਟੀ ਹੈਗੀ EW4। ਕੀ ਕਹਿੰਦੇ ਆਵਰ ਜਿਹੜੇ ਨੇ 12-13,000 ਆਵਰ ਨੇ, ਤੇ ਉਹਦੀ ਵੀ ਇੰਸਪੈਕਸ਼ਨ ਕਰਕੇ ਦੇਵਾਂਗੇ। ਤੇ ਜਾਂ ਤੇ ਤੁਸੀਂ ਉਹਦੇ ਨਾਲ 3 ਮੰਥ ਦੀ ਵਾਰੰਟੀ ਲੈ ਲਓ, ਜਾਂ 8 ਦੇ 8 ਜਿਹੜੇ ਬ੍ਰਾਂਡ ਨਿਊ ਵਰਜਨ ਟਾਇਰ, ਜਿਹੜੇ ਡਰਾਈਵ ਟਾਇਰ ਦੇ ਰਹੇ ਹਾਂ ਅਸੀਂ, ਉਹ ਸਾਰੀ ਡੀਲ ਆਈ। ਫਾਈਨਾਂਸ ਤੇ ਤੁਸੀਂ ਆਨਲਾਈਨ ਕਰ ਸਕਦੇ ਹੋ, ਸਾਰੀ ਪਿਕਚਰਾਂ ਆਵਰ ਹਰ ਚੀਜ਼ ਆਨਲਾਈਨ ਦੇਖ ਸਕਦੇ ਹੋ। ਇੰਟਰਨੈਸ਼ਨਲ ਅਸੀਂ 1 ਸਾਲ ਦੀ ਡਿਟੇਲ ਦੇ ਨਾਲ ਵਾਰੰਟੀ ਦੇ ਹੀ ਰਹੇ ਹਾਂ, ਤੇ ਜਿਹੜੇ ਹੋਲਸੇਲ ਟਰੱਕ ਨੇ ਉਹਨਾਂ ਨੂੰ ਵੀ ਤੁਸੀਂ ਫਾਈਨਾਂਸ ਕਰ ਸਕਦੇ ਹੋ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਬਾਟਮ ਲਾਈਨ ਇਹ ਕਿ ਜਿਵੇਂ ਸੀਜ਼ਨ ਵਾਸਤੇ ਕੰਪਨੀਆਂ ਰੈਡੀ ਹੋ ਰਹੀਆਂ ਨੇ, ਉਸ ਤਰ੍ਹਾਂ ਹੀ ਸੀਜ਼ਨ ਵਾਸਤੇ ਅਸੀਂ ਵੀ ਰੈਡੀ ਹੋ ਗਏ ਹਾਂ। ਅਸੀਂ ਆਪਣੀ ਜਿਹੜਾ ਨਾ ਉਹ ਕੀ ਕਹਿੰਦੇ ਨੇ ਬੈਲਟਾ ਬੁਲਟਾ ਕੱਸ ਲਈਆਂ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਬਹੁਤ ਮਿਹਰਬਾਨੀ ਸੈਯਦ ਅਰਮਗਾਮ ਅਲੀ ਜੀ ਕਿ ਤੁਸੀਂ ਹਰ ਹਫਤੇ ਕੁਝ ਸਮਾਂ ਕੱਢਦੇ ਜੇ, ਮੇਰੇ ਕਈ ਚੁੱਭਦੇ ਸਵਾਲ ਨੇ ਜਿਹੜੇ ਉਹਨਾਂ ਦਾ ਵੀ ਹੱਸ ਕੇ ਜਵਾਬ ਦਿੰਦੇ ਜੇ। ਅਸੀਂ ਪੰਜਾਬੀ ਰੇਡੀਓ USA ਦੀ ਸਾਰੀ ਸਮੁੱਚੀ ਟੀਮ, ਤੁਹਾਡੇ ਜਿਹੜੇ ਚਾਹਤਕਾਰ ਨੇ, ਉਹ ਟਰੱਕਿੰਗ ਬਿਜ਼ਨਸ ਦੇ ਨਾਲ ਜਿਹੜੇ ਲੋਕ ਜੁੜੇ ਨੇ, ਉਹਨਾਂ ਦੇ ਬਿਹਾਫ ਤੇ ਮੈਂ ਦਿਲੋਂ ਬਜਾਨੋਂ ਆਪ ਦਾ ਧੰਨਵਾਦੀ ਹਾਂ। ਥੈਂਕ ਯੂ ਸਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ। ਬੜੀ ਬੜੀ ਮਿਹਰਬਾਨੀ। ਇਹ ਸਨ ਜੀ ਸੈਯਦ ਅਰਮਗਾਮ ਅਲੀ ਹੋਣੇ USA ਟਰੱਕ ਸੇਲਸ ਤੋਂ। ਇਹਨਾਂ ਦੇ ਨਾਲ ਕੀਤੀ ਗਈ ਗੱਲਬਾਤ ਹੈ ਜਿਹੜੀ ਉਹਨੂੰ ਅੱਜ ਤੇ ਇੱਥੇ ਛੱਡ ਕੇ ਜਾ ਰਹੇ ਹਾਂ, ਪਰ ਇਸ ਆਸ ਉਮੀਦ ਦੇ ਨਾਲ ਕਿ ਛੇਤੀ ਅਸੀਂ ਦੁਬਾਰਾ ਇਹਨਾਂ ਦੇ ਨਾਲ, ਇਹਨਾਂ ਦੇ ਰੂਬਰੂ ਹੋਵਾਂਗੇ ਔਰ ਕੁਝ ਨਵੇਂ ਸਵਾਲ ਹੋਣਗੇ। ਸੋ ਉਸ ਮੁਲਾਕਾਤ ਤੱਕ ਲਈ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮਸੂਦ ਮੱਲੀ ਨੂੰ ਦਵੋ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ